ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਨਾ ਟੋਰੀ ਟਰਕੀਆਨਾ ਦੇ ਨਾਲ ਤੁਸੀਂ ਵੈਸੇ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 5 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਗੱਲ ਕਰੀਏ, ਸ਼ੁਰੂਆਤ ਕਰੀਏ ਜੰਗ ਦੇ ਫਿਕਰ ਤੋਂ, ਜੰਗ ਦੀ ਗੱਲ ਤੋਂ। ਜਿਵੇਂ ਆਪਾਂ ਕੱਲ ਵੀ ਜੰਗ ਦਾ ਫਿਕਰ ਦੀ ਗੱਲ ਕਰਦੇ ਸੀ ਤੇ ਆਪਾਂ ਕਿਹਾ ਸੀ ਕਿ ਆਪਣੇ ਵਾਲਿਆਂ ਨੂੰ, ਜਿਹੜੇ ਪੰਜਾਬ ਵਾਲੇ ਨੇ, ਇਹਨਾਂ ਨੂੰ ਫਿਕਰ 27 ਦਾ। ਜੰਗ ਦੀਆਂ ਲਪਟਾਂ ਭਾਰਤ ਦੇ ਬੂਹੇ ਤੇ ਪਹੁੰਚ ਗਈਆਂ ਨੇ ਸ਼ਰਮਾ ਜੀ। ਪ੍ਰਵੀਨ ਜੀ, ਈਰਾਨ ਨੇ ਅਮਰੀਕਾ ਦਾ ਇੱਕ ਤੇਲ ਟੈਂਕਰ ਜੀ ਮਤਲਬ ਫਾਰਸ ਦੀਆਂ ਜਿਹੜੀਆਂ ਉਹ ਨੇ ਨਾ ਖਾੜੀ, ਹਾਂਜੀ, ਉਹਦੇ ਵਿੱਚ ਜਾ ਕੇ ਤਬਾਹ ਕੀਤਾ ਜੀ। ਤੇ ਇਸ ਅਮਰੀਕੀ ਤੇਲ ਟੈਂਕਰ ਦੇ ਉੱਤੇ ਮਿਜ਼ਾਈਲ ਦਾਗਣ ਦੇ ਨਾਲ ਉਹਨੂੰ ਤਬਾਹ ਕਰਨ ਤੋਂ ਬਾਅਦ ਇਹ ਚਰਚਾ ਹੈ ਕਿ ਈਰਾਨ ਨੇ ਹਿੰਦ ਮਹਾਸਾਗਰ ਦੇ ਵਿੱਚ, ਜਿਹੜਾ ਸ਼੍ਰੀਲੰਕਾ ਤੱਟ ਦੇ ਨੇੜੇ ਈਰਾਨ ਦਾ ਜਿਹੜਾ ਫੌਜੀ ਉਹ ਸੀਗਾ ਹੈ ਨਾ, ਉਹਨੂੰ ਜਿਵੇਂ ਡੈਮੇਜ ਕੀਤਾ ਸੀਗਾ, ਉਹਦਾ ਬਦਲਾ ਦੇ। ਜੀ ਜੀ। ਹਿੰਦ ਮਹਾਸਾਗਰ, ਵਿਸ਼ਾਖਾਪਟਨਮ ਤੋਂ ਨਿਕਲਿਆ ਇੱਕ ਉਹ ਯੁੱਧ ਪੋਰਟ ਇਹਨਾਂ ਦਾ, ਈਰਾਨ ਦਾ, ਜਿਹੜਾ ਇੱਥੇ ਅਭਿਆਸ ਤੇ ਉਹਦੇ ਵਿੱਚ ਹਿੱਸਾ ਲੈਣ ਆਇਆ ਹੋਇਆ ਸੀ। ਉਹ ਜਦੋਂ ਭਾਰਤੀ ਹੱਦ ਚੋਂ ਬਾਹਰ ਜਾ ਕੇ ਸ਼੍ਰੀਲੰਕਾ ਦੀ ਹੱਦ ਦੇ ਨੇੜੇ ਹੁੰਦਾ ਹੈ, ਉਸ ਸਮੇਂ ਉਹਦੇ ਤੇ ਅਮਰੀਕੀ ਮਿਜ਼ਾਈਲਾਂ ਜਾਂ ਅਮਰੀਕੀ ਇੱਕ ਹੋਰ ਉਹਨਾਂ ਦੀ ਸਮੁੰਦਰੀ ਉਹਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਤੇ ਨਤੀਜਾ ਉਹਦੇ ਵਿੱਚ ਕਹਿੰਦੇ 87 ਮਤਲਬ ਮਰ ਗਏ ਉਹਨਾਂ ਦੇ ਈਰਾਨ ਦੇ ਬੰਦੇ, ਤੇ ਕਿੰਨੇ ਹੀ ਡੁੱਬ ਗਏ, ਸਾਰਾ ਕੁਛ ਤਬਾਹ ਹੋ ਗਿਆ। ਜੀ ਜੀ। ਹੁਣ ਪਹਿਲੀ ਗੱਲ ਤਾਂ ਈਰਾਨ ਕਹਿੰਦਾ ਵੀ ਕਿ ਇਹ ਯੁੱਧ ਨਿਯਮਾਂ ਦੇ ਉਲਟ ਹੈ ਜੀ। ਇਹ 2000 ਮੀਲ 4000 ਕਿਲੋਮੀਟਰ ਦਾ ਸ਼ਾਇਦ ਪਤਾ ਨਹੀਂ ਈਰਾਨ ਤੋਂ ਬਣਦਾ ਹੈ, ਕਿੰਨੀ ਦੂਰ ਆ ਕੇ ਇਹ ਕਾਰਵਾਈ ਹੋਈ ਹੈ। ਤੇ ਪਰ ਈਰਾਨ ਵੀ ਆਪਣੇ ਵੱਲੋਂ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਕਾਰਵਾਈ ਪਾ ਰਿਹਾ, ਜਿੱਥੇ ਜਿੱਥੇ ਅਮਰੀਕਾ ਦੇ ਯੁੱਧ ਵਾਲੇ ਉਹ ਸਟੋਰ ਨੇ, ਸਾਰਾ ਸੰਭਾਲਣ ਵਾਲਾ, ਜਾਂ ਇਹਨਾਂ ਦੀਆਂ ਏਜੰਸੀਆਂ ਨੇ ਜਾਂ ਕੁਛ ਹੈ ਨਾ, ਉਹ ਆਪਣੇ ਤਰੀਕੇ ਨਾਲ ਕਾਰਵਾਈ ਕਰ ਰਹੇ। ਪਰ ਸਵਾਲ ਵੱਡਾ ਇੱਕ ਵਾਰ ਫਿਰ ਉੱਥੇ ਆ ਕੇ ਖੜਾ ਹੈ ਕਿ ਲੜਾਈ ਜਦੋਂ ਦੋ ਮੁਲਕਾਂ, ਤਿੰਨ ਮੁਲਕਾਂ ਜਾਂ ਉਹਨਾਂ ਦੇ ਫੌਜੀ ਟਿਕਾਣਿਆਂ ਦੀ ਚੱਲ ਰਹੀ ਹੋਵੇ, ਤਦ ਭਾਰਤ ਜਿਹੜਾ ਆਪਣੇ ਆਪ ਨੂੰ ਨਿਰਪੱਖ ਦੱਸਦਾ, ਜਾਂ ਜਿਹੜਾ ਇਹ ਕਹਿੰਦਾ ਅਸੀਂ ਅਮਰੀਕਾ ਦੇ ਨਾਲ ਆ, ਕੀ ਇਸ ਗੱਲ ਤੇ ਮੋਹਰ ਲੱਗਦੀ ਹੈ ਕਿ ਸਾਡੀ ਬਿਲਕੁਲ ਸਾਡੀਆਂ ਬਰੂਹਾਂ ਤੇ ਆ ਕੇ ਕੋਈ ਏਦਾਂ ਹਮਲਾ ਕਰ ਜਾਵੇ? ਇਹ ਹਮਲਾ ਕਿਹਦੇ ਤੇ ਗਣੀ ਹੈ? ਕਿਉਂਕਿ ਆਪਣੇ ਨਾ ਮਤਲਬ ਇੱਕ ਆਮ ਉਹ ਹੈ ਕਿ ਜੇ ਆਪਣੇ ਘਰੇ ਕੋਈ ਰਿਸ਼ਤੇਦਾਰ ਆਇਆ ਹੋਵੇ ਤੇ ਉਹ ਬੀਹੀ ਚ ਗਲੀ ਚ ਕਿਤੇ ਗੱਡੀ ਲਾ ਜਾਵੇ ਤੇ ਕੋਈ ਕਹਿਣ ਆ ਜਾਵੇ ਨਾ, ਗੱਡੀ ਪਰੇ ਕਰਾ ਦਿਓ ਜੀ ਰਿਸ਼ਤੇਦਾਰ ਦੀ, ਤਾਂ ਅਗਲਾ ਇਹਦਾ ਵੀ ਗੁੱਸਾ ਕਰ ਜਾਂਦਾ ਕਿ ਯਾਰ ਅੱਗ ਲੱਗੀ ਆ, ਰਿਸ਼ਤੇਦਾਰ ਆਏ 2 ਘੰਟੇ ਚਲੇ ਹੀ ਜਾਣਾ ਉਹਨੇ। ਬਿਲਕੁਲ ਬਿਲਕੁਲ। ਅਸੀਂ ਨਹੀਂ ਕਰਦੇ, ਮਤਲਬ ਆਪਾਂ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਹਾਂ ਕਿ ਸਾਡੇ ਆਏ ਮਹਿਮਾਨ ਨਾਲ ਇਹ ਹੋਇਆ। ਹੁਣ ਉਹ ਅਭਿਆਸ ਦੇ ਲਈ ਤੁਹਾਡੇ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਆਇਆ ਹੋਇਆ ਸੀ, ਤੁਹਾਡਾ ਮਹਿਮਾਨ ਸੀ, ਤੁਸੀਂ ਉਹਦੇ ਲਈ ਕੀ ਕਿਹਾ? ਤੁਸੀਂ ਉਹਦੇ ਲਈ ਕਿੱਥੇ ਖੜੇ? ਸਹੀ ਗੱਲ। ਜਦੋਂ ਇਹ ਹਮਲੇ ਦੀ ਜਾਣਕਾਰੀ ਆਈ, ਕਿੰਨੀ ਦੂਰ ਸੀ ਸ਼੍ਰੀਲੰਕਾ ਜੀ? ਸਹੀ ਹੈ। ਤੁਸੀਂ ਮਦਦ ਲਈ ਗਏ, ਤੁਸੀਂ ਸਥਿਤੀ ਬਾਚਣ ਗਏ। ਸਹੀ ਹੈ, ਬਿਲਕੁਲ। ਤੁਸੀਂ ਕੋਈ ਮੀਟਿੰਗ ਬੁਲਾ ਕੇ ਅਮਰੀਕਾ ਨੂੰ ਤਾੜਨਾ ਕੀਤੀ ਕਿ ਲੜਨਾ ਉੱਥੇ ਲੜੋ, ਪਰ ਇਹ ਖੇਤਰ ਨਹੀਂ ਚੁਣਿਆ ਜਾਊਗਾ, ਇਹ ਬਰਦਾਸ਼ਤ ਨਹੀਂ ਕਰਾਂਗੇ, ਕੁਛ ਕਿਹਾ?
ਤੇ ਉਹ ਇਹਦਾ ਮਤਲਬ ਹੁਣ ਸਾਡੇ ਬੂਹਿਆਂ ਤੱਕ ਆ ਗਏ। ਅੱਜ ਜੇ ਅਮਰੀਕਾ ਨੇ ਕਾਰਵਾਈ ਕਰ ਰਿਹਾ ਈਰਾਨ ਦੇ ਉੱਤੇ, ਅਸਾਸਿਆਂ ਤੇ ਕੰਟਰੋਲ ਦੀ ਕਵਾਇਦ ਹੈ, ਪਰਮਾਣੂ ਸਮਝੌਤਾ ਸਿਰੇ ਨਾ ਚੜ੍ਹਨ ਦਾ ਬਦਲਾ ਹੈ, ਜਾਂ ਫਿਰ ਮਤਲਬ ਕਿ ਉੱਥੇ ਪੂਰਾ ਆਪਣਾ ਕਬਜ਼ਾ ਕਰਨਾ, ਰਾਜ ਭਾਗ ਸਥਾਪਿਤ ਕਰਨਾ, ਇਹ ਮਸਲਾ ਹੈ। ਫਿਰ ਜੇ ਈਰਾਨ ਤੇ ਇੱਛਾ ਕਰਨ, ਜੇ ਸਾਡੇ ਵਾਲੇ ਮੁਲਕ ਤੇ ਵੀ ਇੱਛਾ ਹੋ ਗਈ ਉਹਦੀ ਕਿ ਤੁਸੀਂ ਵੀ ਸਾਡੇ ਅਨੁਸਾਰ ਸਮਝੌਤਾ ਨਹੀਂ ਕਰਦੇ, ਇਹਦਾ ਮਤਲਬ ਕਿ ਸਾਡੇ ਅੰਦਰ ਇਹ ਡਰ ਪਿਆ, ਅਸੀਂ ਪਹਿਲਾਂ ਹੀ ਸਰੈਂਡਰ ਕਰ ਗਏ। ਸਹੀ ਹੈ, ਅਸੀਂ ਕਬਜ਼ਾ ਦੇਣ ਲਈ ਉਹ ਤਿਆਰ ਹੈ। ਕੀ ਸਾਡੇ ਮੁਲਕ ਨੂੰ ਆਪ ਹੀ ਗੁਲਾਮ ਬਣਾ ਦਿੱਤਾ ਤੁਸੀਂ ਉਹਨਾਂ ਦੇ? ਜੀ ਸਹੀ ਹੈ। ਸਰਕਾਰ ਜਵਾਬ ਤਾਂ ਦੇਵੇ। ਜੇ ਅੱਜ ਨਵਾਂ ਕੁੜਤਾ ਸਵਾਉਣਾ ਪੈ ਜਾਵੇ ਨਾ ਸਾਡੇ ਪ੍ਰਧਾਨ ਮੰਤਰੀ ਨੂੰ, ਤੇ ਆਪਣਾ ਪੁਰਾਣਾ ਕੁੜਤਾ ਭੇਜ ਦੇਵੇ ਕਿ ਇਹਦਾ ਨਾਪ ਦੇ ਦਿਓ ਜੀ, ਤੇ ਉਹ ਉਸੇ ਪੁਰਾਣੇ ਨਾਪ ਦੇ ਹਿਸਾਬ ਨਾਲ ਸੀ ਦੇਵੇ, ਤੇ ਉਹ 56 ਇੰਚ ਦੀ ਛਾਤੀ ਵਾਲੇ ਨਾਪ ਵਾਲਾ ਕੁੜਤਾ ਜਦੋਂ 26 ਇੰਚ ਦੀ ਛਾਤੀ ਵਾਲਾ ਪਾਊਗਾ ਤਾਂ ਉਹ ਝੱਲਾ ਲੱਗੂਗਾ। ਸਹੀ ਗੱਲ ਹੈ। ਹੁਣ ਛਾਤੀ 26 ਇੰਚ ਦੀ ਵੀ ਨਹੀਂ ਰਹੀ, 56 ਵਾਲੀ ਇੰਨੀ ਸੁੰਗੜ ਗਈ। ਸਹੀ ਹੈ। ਸੋ ਇਸ ਲਈ ਇਹ ਬਹੁਤ ਤਣਾਅ ਵਾਲੇ ਦੌਰ ਚੋਂ ਅਸੀਂ ਲੰਘ ਰਹੇ ਹਾਂ। ਠੀਕ ਹੈ, ਕੱਲ ਆਪਣੇ ਆਪ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ, ਖਾਮੇਨੀ ਦੀ ਮੌਤ ਤੇ ਦੁੱਖ ਪ੍ਰਗਟਾਉਣ ਦੇ ਲਈ ਕਹਿੰਦੇ ਜੀ ਸਾਡੇ ਵਿਦੇਸ਼ ਸਕੱਤਰ ਨੇ ਵਿਕਰਮ ਮਿਸ਼ਰੀ ਹੋਰੀ ਉਹ ਚਲੇ ਗਏ ਨਵੀਂ ਦਿੱਲੀ ਦੇ ਵਿੱਚ ਈਰਾਨ ਦੇ ਰਾਜਦੂਤ ਦੇ ਕੋਲ, ਉਹਨਾਂ ਨਾਲ ਮੁਲਾਕਾਤ ਕੀਤੀ, ਉੱਥੇ ਰਜਿਸਟਰ ਹਾਜ਼ਰੀ ਭਰੀ। ਪਰ ਜਾਣਾ ਸਕੱਤਰ ਦਾ, ਵਿਦੇਸ਼ ਸਕੱਤਰ ਦਾ ਜਾਣਾ, ਉੱਥੇ ਜਾ ਕੇ ਰਜਿਸਟਰ ਦੇ ਵਿੱਚ ਐਂਟਰੀ ਕਰਨਾ, ਸਹੀ ਹੈ, ਇਹ ਕਾਗਜ਼ੀ ਪੱਤਰੀ ਐਂਟਰੀ ਪਾਉਣ ਵਰਗਾ। ਲੋਕ ਤਾਂ ਰੂਸ ਤੋਂ ਉਮੀਦ ਕਰਦੇ ਸੀ ਕਿ ਰੂਸ ਈਰਾਨ ਨਾਲ ਖੁੱਲ ਕੇ ਖੜੂਗਾ। ਸਹੀ ਗੱਲ ਹੈ। ਉਹ ਪਤਾ ਨਹੀਂ ਤਬਕਦਾ ਹੈ ਜਾਂ ਕੀ ਕਰਨਾ ਹੈ ਨਾ। ਲੋਕ ਤਾਂ ਚੀਨ ਤੋਂ ਉਮੀਦ ਕਰਦੇ ਸੀ, ਚੀਨ ਪਾਕਿਸਤਾਨ ਜਦੋਂ ਸਾਡੇ ਨਾਲ ਜੰਗ ਸੀ ਜਾਂ ਤਾਂ ਬੜੇ ਦਮ ਜਿਵੇਂ ਮਾਰਦਾ ਸੀਗਾ ਕਿ ਮੇਰੇ ਹਥਿਆਰ ਨੇ ਜੀ, ਮੇਰੀ ਪ੍ਰੈਕਟਿਸ ਹੋ ਰਹੀ ਹੈ ਜੀ, ਮੇਰੇ ਹਥਿਆਰਾਂ ਦੀ ਰਿਹਰਸਲ ਹੋ ਗਈ ਜੀ, ਮੈਂ ਨਾਲ ਹਾਂ ਜੀ। ਤੇ ਹੁਣ ਉੱਥੇ ਬੋਲ ਨਹੀਂ ਹੋਇਆ। ਸਹੀ ਹੈ। ਸੋ ਇਹਦੇ ਕੀ ਅਰਥ ਲਾਈਏ? ਹਾਂ, ਜੋ ਜਾਣਕਾਰੀ ਸਾਡੇ ਕੋਲ ਆ ਰਹੀ ਹੈ ਤੁਹਾਡੇ ਕੋਲ ਉਹਦੇ ਨਾਲੋਂ ਬਿਹਤਰ ਹੋਏਗੀ ਕਿ ਟਰੰਪ ਹੋਰਾਂ ਨੂੰ ਆਪਣੇ ਮੁਲਕ 'ਚ ਚੁਣੌਤੀ ਮਿਲਣ ਲੱਗੀ ਹੈ। ਚਾਹੇ ਉਹ ਮਤਾ ਮੋਹਰ ਲਾਉਣ ਲਈ ਉਹ ਲਿਆਂਦਾ ਹੋਵੇ, ਪਰ 47 ਦਾ ਉਲਟ ਜਾਣਾ ਵੀ ਬਹੁਤ ਹੈ। ਤੇ ਜੇ 53 ਹੱਕ 'ਚ ਨੇ ਤਾਂ 47 ਵਿਰੋਧ 'ਚ ਵੀ ਆਏ ਨੇ। 47 ਥੋੜੇ ਨਹੀਂ ਹੁੰਦੇ। ਜੀ ਜੀ ਸਹੀ ਗੱਲ। ਬਰਾਬਰੀ ਦੀ ਖੇਡ ਚੱਲ ਰਹੀ ਹੈ ਇੱਕ ਤਰ੍ਹਾਂ ਨਾਲ। ਤੇ ਜੇ ਆਵਾਜ਼ ਚੱਕੋ ਤਾਂ ਬਾਹਮ ਰੋੜਨੀ ਆਉਂਦੀ ਹੈ, ਹੁਣ ਇਹ ਵੀ ਦੱਸਿਆ ਜਾ ਰਿਹਾ। ਤੇ ਜਿਸ ਤਰ੍ਹਾਂ ਉਹ ਸਾਬਕਾ ਫੌਜੀ ਕੀ ਜਿਹਨੇ ਸਵਾਲ ਖੜਾ ਕੀਤਾ ਤੇ ਇਤਰਾਜ਼ ਪ੍ਰਗਟਾਇਆ ਹੈ ਨਾ, ਸੋ ਫਿਰ ਉਹਦੀ ਗਲਤੀ ਨਾਲ ਹੋ ਗਈ। ਪਰ ਇਹਦੇ ਅਰਥ ਤਾਂ ਲੱਗਦੇ ਆ ਨਾ ਫਿਰ ਸਾਰੀ ਵਰਤਾਰੇ ਦੇ। ਜੀ ਸਹੀ ਹੈ, ਬਿਲਕੁਲ। ਸੋ ਇੱਕ ਪਾਸੇ ਦੁਨੀਆ ਦੇਖ ਰਹੀ ਹੈ ਸਾਰਾ ਕੁਝ, ਦੂਸਰੇ ਪਾਸੇ ਜੰਗ ਦਾ ਦਾਇਰਾ ਵਿਸ਼ਾਲ ਹੁੰਦਾ ਜਾ ਰਿਹਾ। ਤੀਸਰੇ ਪਾਸੇ ਭਾਰਤ ਜਿਹੜਾ ਦਮ ਭਰਦਾ ਹੈ ਕਿ ਭਾਰਤ ਸਰਕਾਰ ਜਿਹੜੀ ਦਮ ਭਰਦੀ ਹੈ ਅਸੀਂ ਨਿਰਪੱਖ ਹੈ, ਚੁੱਪ ਹੈ, ਇੱਕ ਤਰ੍ਹਾਂ ਨਾਲ ਉਹ ਵੀ ਅਮਰੀਕਾ ਦੀ ਤਾਕਤ ਮੂਹਰੇ ਡਰੀ ਸਹਿਮੀ ਨਜ਼ਰ ਆਉਂਦੀ ਹੈ। ਸਹੀ ਗੱਲ। ਤੇ ਇਹ ਸਾਰਾ ਕਾਰਨ ਸਾਨੂੰ ਇਸ ਲਈ ਫਿਕਰ ਵਧਾਉਂਦਾ ਕਿ ਜਿਹੜੀ ਅੱਗ ਅੱਜ ਸਾਡੇ ਬਰੂਹਾਂ ਤੇ ਆ, ਸਾਡੇ ਦਰਾਂ ਤੇ ਆ, ਸਹੀ, ਉਹ ਕਿਤੇ ਦੇਹੜੀਆਂ ਟੱਪ ਕੇ ਸਾਡੀ ਡਿਉੜੀਆਂ 'ਚ ਨਾ ਦਾਖਲ ਹੋ ਜਾਵੇ, ਸਾਡੀਆਂ ਬੈਠਕਾਂ ਤੱਕ ਨਾ ਦਾਖਲ ਹੋ ਜਾਵੇ, ਸਾਡੀ ਢਲਾਣ ਤੱਕ ਨਾ ਆ ਜਾਵੇ, ਸਾਡੀ ਕੋਠੜੀਆਂ ਤੱਕ ਨਾ ਪਹੁੰਚ ਜਾਵੇ। ਇਹ ਹਿਸਾਬ ਲਾਉਣ ਦੀ ਲੋੜ ਹੈ ਜਨਾਬ। ਸਰਕਾਰ ਮੰਗ ਵਿਚਰੋ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਗੱਲ ਕਰੀਏ ਦੁਬਈ ਦੀ। ਕੀ ਦੁਬਈ ਨੇ ਭਾਰਤੀਆਂ ਨੂੰ ਦੇਸ਼ ਨਿਕਾਲੇ ਦੀ ਚੇਤਾਵਨੀ ਦੇ ਦਿੱਤੀ ਹੈ ਜੀ? ਦੁਬਈ ਦੇ ਵਿੱਚ ਇਸ ਮੌਕੇ ਵੱਡੀ ਗਿਣਤੀ ਸਾਡੇ ਲੋਕ ਫਸੇ ਨੇ ਜੀ। ਉਹਦੇ ਵਿੱਚੋਂ ਉਹ ਲੋਕ ਨੇ ਜਿਹੜੇ ਘੁੰਮਣ ਗਏ, ਟੂਰਿਸਟ ਵੀਜ਼ੇ ਤੇ ਗਏ, ਕਾਰੋਬਾਰੀ ਵੀਜ਼ੇ ਤੇ ਗਏ, ਹੈਨਾ, ਕਿਸੇ ਆਪਣੇ ਰਿਸ਼ਤੇਦਾਰ ਮਿੱਤਰ ਸੱਜਣਾਂ ਨੂੰ ਮਿਲਣ ਗਏ। ਅੱਜ ਕੱਲ ਵਿਆਹਾਂ ਤੋਂ ਬਾਅਦ ਜੋੜੇ ਜਾਂਦੇ ਨੇ ਲੋਕ, ਬੱਚੇ ਸੈਰ ਕਰਨ ਲਈ, ਘੁੰਮਣ ਲਈ ਜਾਂਦੇ ਨੇ, ਤੇ ਇਨਵੈਸਟਰ ਬਹੁਤ ਜਾਂਦੇ ਨੇ ਉੱਥੇ, ਹੈਨਾ, ਫਲੈਟ ਖਰੀਦਣ, ਦੇਖਣ, ਸੋ ਖਾਸਾ ਕੁਛ ਹੈ। ਇੱਕ ਤਾਂ ਉਹ ਲੋਕ ਨੇ ਜਿਹੜੇ ਏਅਰਪੋਰਟ ਤੇ ਫਸ ਗਏ, ਉਹਨਾਂ ਦੇ ਰਹਿਣ ਸਹਿਣ ਦੇ ਪ੍ਰਬੰਧ ਵੀ ਹੋ ਰਹੇ ਨੇ, ਉਹਨਾਂ ਨੂੰ ਲਿਆਉਣ ਦੀ ਕਵਾਇਦ ਵੀ ਹੋ ਰਹੀ ਹੈ। ਸਾਡੀ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ। ਨਰਿੰਦਰ ਮੋਦੀ ਹੋਰੀ ਲਗਾਤਾਰ ਉਹਨਾਂ ਮੁਲਕਾਂ ਦੇ ਸੰਪਰਕ 'ਚ ਨੇ। ਪ੍ਰਧਾਨ ਮੰਤਰੀ ਹੋਰੀ ਖੁਦ ਰਾਬਤਾ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਅਸੀਂ ਆਪਣੇ ਮੁਲਕ ਦੇ ਲੋਕਾਂ ਨੂੰ ਕੱਢ ਲਿਆਈਏ। ਵੱਡੀ ਗਿਣਤੀ 'ਚ ਲੋਕ ਕੱਢੇ ਵੀ ਗਏ ਨੇ। ਸਹੀ ਹੈ। ਪਰ ਇਹ ਵੀ ਸੱਚਾਈ ਹੈ ਕਿ ਉਹ ਇਜ਼ਰਾਈਲ, ਅਮਰੀਕਾ ਵੱਲੋਂ ਈਰਾਨ ਨਾਲ ਛਿੜੀ ਜੰਗ ਦੇ ਵਿੱਚ ਹੁਣ ਤੱਕ ਦੁਨੀਆ ਭਰ 'ਚ 3000 ਦੇ ਗੇੜ 'ਚ ਲੋਕ ਮਾਰੇ ਜਾ ਚੁੱਕੇ ਨੇ। ਜੀ ਸਹੀ। ਇਸ ਲਈ ਇਹਨੂੰ ਏਦਾਂ ਦੇਖਿਆ ਵੀ ਨਹੀਂ ਕੀਤਾ ਜਾ ਸਕਦਾ। ਹਾਂ, ਪਰ ਦੁਬਈ ਦੇ ਵਿੱਚ ਇਹ ਤੋਂ ਬਿਨਾਂ ਵੱਡੀ ਗਿਣਤੀ 'ਚ ਉਹ ਭਾਰਤੀ ਲੋਕ ਵੀ ਨੇ ਜਿਹੜੇ ਉੱਥੇ ਰਹਿ ਰਹੇ ਨੇ, ਜਿਹੜੇ ਉੱਥੇ ਹੀ ਧੰਦਾ ਕਰਦੇ ਨੇ, ਉੱਥੇ ਹੀ ਕੰਮ ਕਰਦੇ ਨੇ, ਉੱਥੇ ਹੀ ਵੱਸਦੇ ਨੇ, ਉੱਥੇ ਹੀ ਦਿਹਾੜੀਆਂ ਕਰਦੇ ਨੇ, ਉੱਥੇ ਹੀ ਮਤਲਬ ਕਿ ਰਹਿਣ ਸਹਿਣ ਜੀਵਨ ਉਹਨਾਂ ਦਾ ਉੱਥੇ ਹੀ ਹੈ।
ਉਹਨਾਂ ਚੋਂ ਕੋਈ 2 ਸਾਲ ਦਾ ਹੋਊਗਾ, ਕੋਈ 10 ਸਾਲ ਵਾਲਾ ਵੀ ਹੋਊਗਾ। ਉਹ ਇਹ ਵੱਖਰਾ ਵੱਖਰਾ ਪੈਂਦਾ ਉੱਥੇ। ਬੇਸ਼ੱਕ PR ਤਾਂ ਨਹੀਂ ਹੈਗੀ, ਪਰ ਆਪਣੇ ਆਪ ਹੀ ਉਹ ਥੋੜੀ ਵੀਜ਼ਾ ਪ੍ਰਕਿਰਿਆ ਵੱਧਦੀ ਰਹਿੰਦੀ ਹੈ ਤੇ ਥੋੜਾ ਸਿਸਟਮ ਉਵੇਂ ਦਾ ਚੱਲਦਾ ਰਹਿੰਦਾ। ਹੁਣ ਉਹਦੇ ਵਿੱਚ ਜਿਹੜੇ ਭਾਰਤੀ ਉੱਥੇ ਰਹਿੰਦੇ ਨੇ ਉਹਨਾਂ ਦੇ ਗਰੁੱਪਾਂ ਦੇ ਵਿੱਚ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ। ਜੀ। ਉਸ ਵੀਡੀਓ ਦੇ ਵਿੱਚ ਇੱਕ ਦੁਬਈ ਪੁਲਿਸ ਅਧਿਕਾਰੀ ਇਹ ਕਹਿੰਦਾ ਸੁਣਿਆ ਜਾ ਰਿਹਾ ਕਿ ਬਈ ਇਸ ਲੜਾਈ ਦੇ ਦਰਮਿਆਨ ਕੋਈ ਹਿੰਸਕ ਵੀਡੀਓ, ਕੋਈ ਭੜਕਾਊ ਵੀਡੀਓ, ਕੋਈ ਟੈਕਸਟ ਮੈਟਰ, ਕੋਈ SMS, ਕੋਈ ਕਿਸੇ ਵੀ ਤਰ੍ਹਾਂ ਦਾ ਜਿਹੜਾ ਲੋਕਾਂ 'ਚ ਪਾੜਾ ਪਾਉਂਦਾ ਹੋਵੇ, ਡਰ ਪੈਦਾ ਕਰਦਾ ਹੋਵੇ, ਸਹਿਮ ਪੈਦਾ ਕਰਦਾ ਹੋਵੇ, ਕੁਝ ਵੀ ਅਜਿਹਾ ਜੇ ਫੈਲਾਇਆ ਗਿਆ ਤਾਂ ਤੁਹਾਡੇ ਖਿਲਾਫ ਕਾਰਵਾਈ ਹੋਊਗੀ। ਬਿਲਕੁਲ। ਇੱਥੇ ਹੀ ਨਹੀਂ, ਉਹ ਕਹਿੰਦੇ ਇਹ ਵੀ ਦੇਖਣ ਦਾ ਜ਼ਰੂਰੀ ਹੈ ਜੇ ਤੁਸੀਂ ਕੋਈ ਮੈਸੇਜ ਅੱਗੇ ਭੇਜ ਰਹੇ ਹੋ ਉਹ ਭੜਕਾਹਟ ਪੈਦਾ ਕਰਦਾ ਜਾਂ ਫਿਕਰ ਪੈਦਾ ਕਰਦਾ, ਡਰ ਪੈਦਾ ਕਰਦਾ, ਇੱਕ ਵੱਖਰਾ ਸਵਾਲ ਹੈ। ਜੇ ਉਹ ਬਿਲਕੁਲ ਹੀ ਅਣਅਧਿਕਾਰਤ ਹੈ, ਉਹ ਅਸਲੀ ਹੈ ਹੀ ਨਹੀਂ, ਮਤਲਬ ਕਿਤੇ ਦੀ ਵੀਡੀਓ ਦੁਬਈ ਦੀ ਕਹਿ ਕੇ ਤੁਸੀਂ ਪਾਈ ਜਾਓ, ਕਿਤੇ ਦੀ ਅੱਗ ਦੀ ਘਟਨਾ ਨੂੰ ਕਿਤੇ ਹੋਰ ਦੀ ਅੱਗ ਦੀ ਘਟਨਾ ਨੂੰ ਇੱਥੇ ਮਿਲਾ ਕੇ ਦਿਖਾਈ ਜਾਓ। ਹਾਂਜੀ ਬਿਲਕੁਲ। ਜਾਂ ਇਹ ਕਹੀ ਜਾਓ ਲਓ ਜੀ ਇੱਥੇ ਹੋ ਗਿਆ, ਇਹ ਹੋ ਗਿਆ। ਉਹ ਕਹਿੰਦੇ ਜੇ ਏਦਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀਡੀਓ ਪਾਈ ਗਈ ਤਾਂ ਫਿਰ ਤੁਹਾਨੂੰ ਡਿਪੋਰਟ ਵੀ ਕਰ ਦਿਆਂਗੇ। ਅੱਛਾ। ਬੇਸ਼ੱਕ ਉੱਥੋਂ ਦੇ ਕੁਝ ਜਿਹੜੇ ਕਾਨੂੰਨੀ ਮਾਹਰ ਨੇ ਜਾਂ ਕੁਛ ਨੇ, ਉਹਨਾਂ ਦਾ ਇਹ ਵੀ ਮੰਨਣਾ ਕਿ ਇਹ ਤਾਂ ਸਾਈਬਰ ਕ੍ਰਾਈਮ ਦੇ ਖੇਤਰ 'ਚ ਆਏਗਾ ਜੇਕਰ ਇਹ ਘਟਨਾ ਹੋ ਜਾਵੇ। ਤੇ ਇਸ ਲਈ ਇਹਦੇ ਵਿੱਚ ਡਿਪੋਰਟ ਵਾਲਾ ਪਹਿਲੂ ਤਾਂ ਨਹੀਂ ਜੁੜਦਾ। ਸਾਈਬਰ ਕ੍ਰਾਈਮ ਦੇ ਆਧਾਰ ਤੇ ਕੋਈ ਜੁਰਮਾਨਾ ਹੋਣਾ, ਕੋਈ ਸਜ਼ਾ ਹੋਣੀ ਆ, ਉਹ ਜੋ ਪ੍ਰਕਿਰਿਆਵਾਂ ਨੇ ਉਹ ਹੋ ਸਕਦੀਆਂ ਨੇ। ਪਰ ਕੀ ਯੁੱਧ ਵਾਲੀ ਸਥਿਤੀ ਦੇ ਵਿੱਚ ਕੋਈ ਵੱਖਰਾ ਨਿਯਮ ਵੀ ਮਤਲਬ ਕਿ ਪੈਦਾ ਕਰਨ ਦੀ ਉਹ ਹੈਗੀ ਇੱਕ ਵਾਰ ਕਿ ਵੱਖਰਾ ਨਿਯਮ ਲਾਗੂ ਕਰਨ ਬਾਰੇ ਵੀ UAE ਜਾਂ ਦੁਬਈ ਸੋਚ ਰਿਹਾ ਕਿ ਉਸ ਦੇ ਵਿੱਚੋਂ ਇਹ ਵੀਡੀਓ ਆਈ ਹੈ। ਜੋ ਵੀ ਹੋਵੇ, ਭਾਰਤੀਆਂ ਦੇ ਗਰੁੱਪ ਦੇ ਵਿੱਚ ਇਸ ਵੀਡੀਓ ਨੂੰ ਲੈ ਕੇ ਬੜੀ ਗੰਭੀਰਤਾ ਨਾਲ ਨੋਟਿਸ ਲਿਆ ਜਾ ਰਿਹਾ। ਔਰ ਪ੍ਰਵੀਨ ਜੀ, ਪਹਿਲੂ ਇਹ ਵੀ ਹੈ ਜੀ ਕਿ ਸਵਾਲ ਕੱਲੇ ਦੁਬਈ ਦਾ ਨਹੀਂ। ਜੇ ਸਾਡੇ ਲੋਕ ਉੱਥੇ ਬੈਠੇ ਨੇ ਤਾਂ ਉਹ ਮੈਂ ਕਹਿੰਦਾ ਦੁਬਈ ਦੀ ਵੀਡੀਓ ਨਾ ਸ਼ੇਅਰ ਕਰਨੇ ਇਸ ਨਿਯਮ ਦੇ ਤਹਿਤ। ਸਹੀ ਹੈ। ਪਰ ਬੱਚੇ ਜਿਹੜੇ ਮਤਲਬ 12ਵੀਂ ਪੜ੍ਹ ਕੇ ਚਲੇ ਗਏ, ਕੋਈ ਉੱਥੇ ਪਿੰਡਾਂ 'ਚੋਂ ਚਲੇ ਗਏ, ਕੋਈ ਸਿੱਖਿਆ ਖੇਤਰ ਤੋਂ ਕਮਜ਼ੋਰ ਨੇ, ਦਿਹਾੜੀ ਦੱਪਾ ਕਰਨ ਚਲੇ ਗਏ, ਉਹਨਾਂ ਨੂੰ ਇਹ ਸਮਝ ਦਾ ਵਿਸ਼ਾ ਨਹੀਂ ਹੋਵੇ ਜੋ ਕੁਝ ਸਾਡੇ ਇੱਧਰ ਮੀਡੀਆ 'ਚ ਚੱਲ ਰਿਹਾ ਪੰਜਾਬ 'ਚ, ਭਾਰਤ 'ਚ। ਉਹ ਆਪਣੇ ਮਾਪਿਆਂ ਨਾਲ, ਆਪਣੇ ਦੋਸਤਾਂ ਮਿੱਤਰਾਂ ਨਾਲ ਉਹਨਾਂ 'ਚ ਜੁੜੇ ਨੇ ਤੇ ਉਹ ਇਹੀ ਜੀ ਕੋਈ ਵੀਡੀਓ ਕਿਤੇ ਉੱਥੇ ਗਰੁੱਪਾਂ 'ਚ ਪਾ ਦੇਣ। ਸਹੀ ਗੱਲ। ਕਿ ਦੇਖੋ ਜੀ ਪੰਜਾਬ 'ਚ ਆਹ ਹੋ ਗਿਆ, ਦਿੱਲੀ 'ਚ ਆਹ ਹੋ ਗਿਆ, ਆਹ ਜੀ ਹੈ ਨਾ, ਏਦਾਂ ਇਰਾਨ ਨੇ ਆਹ ਕਰਤਾ ਜੀ, ਅਮਰੀਕਾ ਨੇ ਆਹ ਕਰਤਾ। ਉਹਦੇ ਨਾਲ ਉੱਥੋਂ ਦੇ ਸਮੁੱਚੇ ਸਿਸਟਮ ਤੇ ਜੇ ਕੋਈ ਪ੍ਰਭਾਵ ਪੈਂਦਾ ਫਿਰ ਵੀ ਫਸਣਗੇ। ਇਸ ਲਈ ਸਾਡੇ ਜਿਹੜੇ ਲੋਕਾਂ ਦੇ ਰਿਸ਼ਤੇਦਾਰ, ਬੱਚੇ, ਮਾਪੇ, ਕੋਈ ਭੈਣ ਭਰਾ ਉਧਰ ਹੈਗਾ, ਉਹਨਾਂ ਨੂੰ ਵੀ ਉਹਨਾਂ ਨਾਲ ਤਾਲਮੇਲ ਕਰਕੇ ਕਹਿਣ ਦੀ ਲੋੜ ਹੈ ਕਿ ਇਸ ਮਸਲੇ ਤੇ ਕਿਸੇ ਤਰ੍ਹਾਂ ਦੀ ਵੀ, ਮੈਂ ਕਹਿੰਦਾ ਉੱਥੇ ਕਿਉਂ ਕਿਤੇ ਵੀ ਆਪਾਂ ਵੱਸਦੇ ਆ, ਆਪਣੀ ਜ਼ਿੰਮੇਵਾਰੀ ਵੈਸੇ ਹੀ ਬਣਦੀ ਹੈ ਇਸ ਮੌਕੇ ਕਿ ਭੜਕਾਹਟ ਪੈਦਾ ਕਰਨ ਦੀ ਬਜਾਏ, ਡਰ ਪੈਦਾ ਕਰਨ ਦੀ ਬਜਾਏ। ਉਹ ਵੈਸੇ ਨਹੀਂ ਆਪਾਂ ਗੱਲਾਂ ਕਰਦੇ ਹੁੰਦੇ ਕਿ ਕੋਈ ਵੀਡੀਓ ਇਹੀ ਜੀ ਆ ਜਾਵੇ ਤਾਂ ਮਾੜੀ ਵੀਡੀਓ ਹੁੰਦੀ ਆ, ਅਸੀਂ ਇਹੀ ਕਹਿ ਕੇ ਸ਼ੇਅਰ ਕਰੀ ਜਾਂਦੇ, ਦੇਖੋ ਜੀ ਕੀ ਹੋ ਗਿਆ, ਇਹ ਕਿਵੇਂ ਹੋ ਗਿਆ ਜੀ, ਤੇ ਆਪ ਹੀ ਅਸੀਂ ਫੈਲਾਈ ਜਾਂਦੇ ਹੁੰਦੇ ਆ। ਸੋ ਇਸ ਲਈ ਇਹ ਜ਼ਿੰਮੇਵਾਰੀ ਦਾ ਵੀ ਮਾਮਲਾ ਹੈਗਾ ਕਿ ਅਸੀਂ ਕਿੰਨੇ ਕੁ ਜ਼ਿੰਮੇਵਾਰ ਨਾਗਰਿਕ ਹਾਂ, ਕਿੰਨੇ ਕੁ ਸੁਚੇਤ ਨਾਗਰਿਕ ਹਾਂ। ਪਰ ਇਹ ਜੇ ਉਸ ਜਿਹੜੀ ਪੁਲਿਸ ਅਧਿਕਾਰੀ ਦੀ ਵੀਡੀਓ ਜੇ ਉਹ 'ਚ ਰੱਤਾ ਵੀ ਸੱਚਾਈ ਆ ਤਾਂ ਸਾਡੇ ਭਾਰਤੀਆਂ ਦੇ ਲਈ ਫਿਕਰ ਵਾਲੀ ਗੱਲ ਆ, ਕਿਉਂਕਿ ਅਸੀਂ ਆਦਤ ਤੋਂ ਮਜਬੂਰ ਆ। ਜਿੰਨੇ ਫੋਨ ਦੇ ਅਸੀਂ ਕੰਟਰੋਲ 'ਚ ਚਲੇ ਗਏ ਉਹਦੇ ਵਿੱਚੋਂ ਕਦੇ ਵੀ ਕੋਤਾਹੀ ਹੋਣ ਦਾ ਡਰ ਬਣਿਆ ਰਹਿੰਦਾ। ਉਹ ਤਾਂ ਅੱਜ ਕੱਲ੍ਹ ਤਾਂ ਇਹ ਵੀ ਆ ਜਾਂਦਾ ਕਿ ਤੁਸੀਂ AI ਦੀ ਨਕਲੀ ਵੀਡੀਓ ਨੂੰ ਜੇ ਦੇਖਿਆ, ਅੱਗੇ ਕਿਸੇ ਨੂੰ ਨਿੱਜੀ ਤੌਰ ਤੇ ਵੀ ਪਾਇਆ ਤਾਂ ਵੀ ਉਹ ਰਿਕਾਰਡ 'ਚ ਆਉਂਦੀ ਆ ਤੇ ਤੁਹਾਡੇ ਜੇ ਕਮੈਂਟ ਹੋ ਗਿਆ ਫਿਰ ਤਾਂ ਬਿਲਕੁਲ ਇਹ ਮੋਹਰ ਲੱਗ ਗਈ ਉਹਦੇ ਤੇ। ਸੋ ਇਸ ਲਈ AI ਰਾਹੀਂ ਵੀ ਇਸ ਯੁੱਧ ਦੇ ਵਿੱਚ ਬਹੁਤ ਕੁਝ ਨਕਲੀ ਪਰੋਸਿਆ ਜਾ ਰਿਹਾ ਹੋਊਗਾ। ਸੋ ਬਹੁਤ ਸੁਚੇਤ ਰਹਿਣ ਦੀ ਲੋੜ ਹੈ ਤੇ ਨਹੀਂ ਇਹ ਖਤਰਾ ਮੰਡਰਾ ਰਿਹਾ ਕਿ ਕਿਤੇ ਦੁਬਈ ਤੋਂ ਰਿਪੋਰਟ ਨਾ ਕਰ ਦੇਣ ਭਾਰਤੀਆਂ ਨੂੰ ਫਿਰ ਜਿਹੜੇ ਏਦਾਂ ਦੇ ਕਾਰਜ ਫਸਣਗੇ। ਜੀ, ਮੈਨੂੰ ਲੱਗਦਾ ਕੋਈ ਰੂਲ ਐਂਡ ਰੈਗੂਲੇਸ਼ਨ ਭਾਰਤੀ ਮੀਡੀਆ ਤੇ ਵੀ ਹੋਣਾ ਚਾਹੀਦਾ। ਭਾਰਤੀ ਮੀਡੀਆ ਆਪਣੇ ਸਟੂਡੀਓ ਦੇ ਵਿੱਚ ਵਾਰ ਦੇ ਸੀਨ ਕ੍ਰੀਏਟ ਕਰ ਰਿਹਾ, ਉਸ ਤਰ੍ਹਾਂ ਦੀਆਂ ਮਜ਼ਾਈਲਾਂ ਡੇਗ ਰਿਹਾ, ਉਸ ਤਰ੍ਹਾਂ ਦਾ ਮਤਲਬ ਕਿ 3-4 ਕਲੇਮ ਤਾਂ ਅਜਿਹੇ ਇਹਨਾਂ ਨੇ ਕੀਤੇ ਜਿਹੜੇ ਟੋਟਲੀ ਫਾਲਸ ਸੀਗੇ, ਜਿਹੜੇ ਮਤਲਬ ਟੋਟਲੀ ਫੇਕ ਸੀਗੇ, ਗਲਤ ਸੀਗੇ ਉਹ ਕਲੇਮ, ਪਰ ਬਾਵਜੂਦ ਇਸ ਦੇ ਕੋਈ ਕਾਰਵਾਈ ਨਹੀਂ। ਕਈਆਂ ਨੇ ਤਾਂ ਡਿਬੇਟਾਂ ਸ਼ੁਰੂ ਕਰਤੀਆਂ, ਕਹਿੰਦੇ ਜੀ ਈਰਾਨ ਦੀ ਕੁੰਡਲੀ 'ਚ ਫਰਕ ਆ, ਵੀ ਭਲੇ ਮਾਨਸੋ ਤੁਸੀਂ ਜਿਹੜੇ ਵਰਤਾ ਰਹੇ ਇਹਨਾਂ ਨੂੰ ਤੁਸੀਂ ਇਹਨਾਂ ਚੀਜ਼ਾਂ ਨਾਲ ਕਿਉਂ ਰਿਲੇਟ ਕਰਦੇ ਹੋ, ਕਿਉਂ ਜੋੜਦੇ ਹੋ। ਮਤਲਬ ਇਸ ਤਰ੍ਹਾਂ ਦਾ ਫੂਡਪੁਣਾ, ਇਸ ਤਰ੍ਹਾਂ ਦਾ ਜਿਹੜਾ ਆਪਾਂ ਕਹਿ ਲਈਏ ਨਾ ਇੱਕ ਤਰੀਕੇ ਨਾਲ ਵੀ ਜ਼ਾਹਲਪੁਣਾ ਖਿਲਾਰਿਆ ਜਾ ਰਿਹਾ ਸਕਰੀਨਾਂ ਤੇ ਲੋਕ ਉਹਦੇ ਮਗਰ ਲੱਗੀ ਜਾਂਦੇ ਨੇ। ਸ਼ਰਮਾ ਜੀ, ਲੋਕ ਆਹੀ ਤਾਂ ਫਿਕਰ ਦੀ ਗੱਲ ਹੈ। ਹਾਂਜੀ, ਲੋਕ ਤਸਦੀਕ ਹੀ ਨਹੀਂ ਕਰਦੇ, ਲੋਕ ਸਮਝਦੇ ਹੀ ਨਹੀਂ ਇਹਨਾਂ ਗੱਲਾਂ ਨੂੰ।
ਜੀ ਨਹੀਂ, ਤੁਸੀਂ ਇਹ ਦੇਖੋ ਨਾ ਕਿ ਤੁਸੀਂ ਲੋਕਾਂ 'ਚ ਕਿਹੋ ਜਿਹਾ ਡਰ ਫੈਲਾ ਰਹੇ ਹੋ ਫਿਰ ਉਹਦੇ ਨਾਲ। ਜੀ ਬਿਲਕੁਲ ਬਿਲਕੁਲ ਇਹੋ ਜਿਹੀ ਸਥਿਤੀ ਪੈਦਾ ਕਰ ਰਹੇ ਹੋ ਤੁਸੀਂ। ਇੰਨੇ ਦੂਰ ਬੈਠ ਕੇ ਤੁਹਾਡੇ ਕੋਲ ਅਧਿਕਾਰਤ ਕੋਈ ਜਾਣਕਾਰੀ ਨਹੀਂ ਹੈ ਨਾ, ਕੱਚੀ ਪੱਕੀ ਜਾਣਕਾਰੀ ਇਕੱਤਰ ਕਰਕੇ ਤੁਸੀਂ ਉਹੋ ਜਿਹੀਆਂ ਗੱਲਾਂ ਕਰ ਰਹੇ ਹੋ। ਸੋ ਸਥਿਤੀ ਜਿਹੋ ਜਿਹੀ ਤਨਾਲ ਹੀ ਹੈ। ਉੱਥੇ ਗੱਲ ਤਾਂ ਇਹ ਹੈ ਕਿ ਕੀ ਕੋਈ ਬੈਕਡੋਰ, ਕੀ ਕੋਈ ਫਰੰਟ ਤੋਂ ਇਸ ਮਸਲੇ ਨੂੰ ਰੋਕਣ ਦੇ ਲਈ, ਇਸ ਜੰਗ ਨੂੰ ਰੋਕਣ ਦੇ ਲਈ, ਜਿਹਦਾ ਕੋਈ ਅੰਤ ਨਹੀਂ ਹੈ ਫਿਰ ਸਹੀ, ਇਹਦਾ ਅੰਤ ਤਬਾਹੀ ਮੰਜ਼ਰ ਹੀ ਹੈ। ਔਰ ਉਸ ਰੇਤ ਚੋਂ ਫਿਰ ਕੁਝ ਨਹੀਂ ਲੱਭਦਾ ਹੁੰਦਾ, ਉਸ ਰਾਖ ਚੋਂ ਫਿਰ ਕੁਝ ਨਹੀਂ ਉੱਗਦਾ ਹੁੰਦਾ। ਸੋ ਇਸ ਲਈ ਉਹਦੇ ਉੱਤੇ ਕੋਈ ਕੋਸ਼ਿਸ਼ਾਂ ਵੱਲ ਕੋਈ ਕਿਰਿਆ ਕੀਤੀ ਜਾ ਰਹੀ ਹੈ ਨਹੀਂ ਹੈ, ਬਿਲਕੁਲ ਉਹੀ ਜੀ ਕਾਰਵਾਈ ਕੋਈ ਨਹੀਂ। ਅਗਲੀ ਗੱਲ ਕਰੀਏ ਪੰਜਾਬ ਦੇ ਇੱਕ ਬਹੁਤ ਅਹਿਮ ਮਸਲੇ ਦੀ। ਆਪਾਂ ਕਈ ਦਿਨਾਂ ਤੋਂ ਜਿਹੜਾ ਰਣਜੀਤ ਸਿੰਘ ਐਨਕਾਊਂਟਰ ਮਾਮਲਾ, ਉਹਦੇ ਤੇ ਆਪਾਂ ਵੱਖ-ਵੱਖ ਪਹਿਲੂਆਂ ਤੇ ਗੱਲ ਕਰ ਰਹੇ ਹਾਂ। ਸ਼ਰਮਾ ਜੀ, ਅੱਜ ਹਾਈ ਕੋਰਟ ਨੇ ਇੱਕ ਬੜਾ ਅਹਿਮ ਸਵਾਲ ਪੁੱਛਿਆ, ਜਿਹੜੇ ਸਵਾਲ ਨੂੰ ਆਪਾਂ ਲਗਾਤਾਰ ਨੁਕਤੇ ਨੂੰ ਚੱਕ ਰਹੇ ਹਾਂ। ਉਹ ਲਗਾਤਾਰ ਪੁਲਿਸ ਦੇ ਦਾਅਵੇ ਨੂੰ ਉਹ ਨਕਾਰਦਾ, ਉਹ ਨੁਕਤਾ ਪੁਲਿਸ ਦੇ ਦਾਅਵੇ ਦੀ ਫੂਕ ਕੱਢਦਾ ਇੱਕ ਤਰੀਕੇ ਦੇ ਨਾਲ। ਹਾਈ ਕੋਰਟ ਨੇ ਡੀਜੀਪੀ ਨੂੰ ਪੁੱਛਿਆ ਵੀ ਸਾਰੇ ਐਨਕਾਊਂਟਰਾਂ ਦੀ ਕਹਾਣੀ ਇੱਕੋ ਜਿਹੀ ਕਿਉਂ ਹੈ? ਪ੍ਰਵੀਨ ਜੀ, ਰਣਜੀਤ ਸਿੰਘ ਦਾ ਮਾਮਲਾ ਐਨਕਾਊਂਟਰ ਵਾਲਾ ਜੀ ਇੱਕ ਵੱਖਰਾ ਮੋੜ ਲੈਂਦਾ ਨਜ਼ਰ ਆ ਗਿਆ। ਹੁਣ ਸਪਸ਼ਟ ਹੈ ਕਿ ਇਹ ਲੀਕ ਗੂੜੀ ਹੋਏਗੀ ਤੇ ਸਵਾਲਾਂ ਦੇ ਘੇਰੇ 'ਚ ਸਿਸਟਮ ਆਏਗਾ। ਆਸ ਜਾਗਦੀ ਹੈ ਜੀ। ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਮੈਂ ਸੱਥਾਂ 'ਚ ਚੱਲਿਆ, ਪਿੰਡਾਂ 'ਚ ਚੱਲਿਆ ਜੀ। ਅੱਜ ਤੋਂ 4 ਸਾਲ ਪਹਿਲਾਂ ਜਦੋਂ ਸਰਕਾਰ ਬਣੀ ਸੀ ਤਦ ਚੰਡੀਗੜ੍ਹ 'ਚ ਮੀਟਿੰਗ ਕਰਕੇ ਕਿਹਾ ਸੀਗਾ ਕਿ ਇੱਥੇ ਨਹੀਂ ਬੈਠਣਾ, ਆਪਾਂ ਪਿੰਡਾਂ 'ਚੋਂ ਸਰਕਾਰ ਚਲਾਉਣੀ ਹੈ। 4 ਸਾਲ ਬਾਅਦ ਚਿੱਤੇ ਆਏ ਨੇ ਪਿੰਡ। ਕਿਹਾ ਸੀ, ਬਿਲਕੁਲ। ਚਲੋ ਤੁਸੀਂ ਚੱਲੇ ਹੋ, ਸਵਾਗਤ ਹੈ। ਬਿਲਕੁਲ। ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ASI ਦੇ ਘਰੇ ਵੀ ਜਾਵਾਂਗੇ, ਹੋਮਗਾਰਡ ਦੇ ਘਰੇ ਵੀ ਜਾਵਾਂਗੇ। ਬਿਲਕੁਲ ਜਾਣਾ ਬਣਦਾ। ਉਹਨਾਂ ਦੀ ਜਿਸ ਤਰ੍ਹਾਂ ਜਾਨ ਲਈ ਗਈ, ਬਹੁਤ ਮੰਦਭਾਗਾ ਵਰਤਾਰਾ ਹੈ। ਸਹੀ ਹੈ। ਤੇ ਪਰ ਜਨਾਬ ਇਹ ਵੀ ਚੈੱਕ ਤਾਂ ਕਰ ਲਿਓ ਕਿ ਜਿਹੜੀ ਚੌਂਕੀ 'ਚੋਂ ਸੀਗੇ, ਉਹ ਚੌਂਕੀ ਨੂੰ ਚੌਂਕੀ ਕਹਿਣਾ ਕਿ ਨਹੀਂ ਕਹਿਣਾ? 4 ਇੱਟਾਂ ਉਹਦੀ ਜੋ ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਸਹੀ ਗੱਲ, ਬਿਲਕੁਲ। ਜਿਹੜੇ ਸਥਿਤੀਆਂ 'ਚ ਡਿਊਟੀਆਂ ਕਰਦੇ ਨੇ ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਉਹ ਵੀ ਤੈਅ ਕਰ ਦਿਓ। ਬਿਲਕੁਲ। ਚਲੋ ਤੁਸੀਂ ਉਹਨਾਂ ਦੇ ਪਰਿਵਾਰਾਂ ਦੀ ਬਾਂਹ ਫੜੋ, ਆਉਂਦੇ ਅਗਲੀ ਪੀੜ੍ਹੀ ਦੇ ਲਈ ਕੋਈ ਰੁਜ਼ਗਾਰ ਤੇ ਸਾਧਨ ਕਰੋ। ਪਰ ਇਹ ਵੀ ਦੱਸ ਦਿਓ ਕਿ ਪੁਲਿਸ ਨੂੰ ਅਧਿਕਾਰ ਤੁਸੀਂ ਉਹ ਦਿੱਤਾ ਕਿ ਫਿਰ ਸਰਕਾਰੀ ਕਤਲ ਸ਼ੁਰੂ ਕਰ ਦਿਓ। ਸਹੀ ਹੈ, ਬਿਲਕੁਲ। ਕੋਈ ਕਹਿੰਦਾ ਰਣਜੀਤ ਦਾ ਐਨਕਾਊਂਟਰ ਹੋਇਆ, ਕੋਈ ਕਹਿੰਦਾ ਫੇਕ ਐਨਕਾਊਂਟਰ ਹੋਇਆ। ਘਰੋਂ ਚੱਕ ਕੇ ਪੁੱਛਗਿੱਛ ਲਈ ਲੈ ਕੇ ਜਾਓ ਤੇ ਲਾਸ਼ ਦੇ ਰੂਪ 'ਚ ਘਰਦਿਆਂ ਨੂੰ ਫੜਾ ਜਾਓ। ਇਹਨੂੰ ਕਤਲ ਨਾ ਕਹੀਏ ਤਾਂ ਹੋਰ ਕੀ ਕਹੀਏ? ਹੋਰ ਕੀ ਕਹੀਏ? ਸਹੀ ਹੈ, ਬਿਲਕੁਲ ਸਹੀ। ਤੇ ਇਹ ਗੱਲ ਆਪਾਂ ਲਗਾਤਾਰ ਕਰਦੇ ਆਏ ਕਿ ਉਹੀ ਕਹਾਣੀ ਪਿਛਲੇ ਸਮਿਆਂ ਦੇ ਵਿੱਚ ਜਦੋਂ ਨਸ਼ੇ ਵਾਲੇ ਫੜੇ ਜਾਂਦੇ ਸੀ ਕਿ ਨਾਕਾ ਲਾਇਆ ਸੀ ਜੀ, ਸਾਈਕਲ ਤੇ ਇੱਕ ਬੰਦਾ ਦਾ ਝੋਲਾ ਟੰਗਿਆ ਸੀ, ਉਹ ਆ ਰਿਹਾ ਸੀ, ਹੱਥ ਦੇ ਕੇ ਰੋਕਿਆ ਜੀ ਤੇ ਉਹ ਸਾਈਕਲ ਛੱਡ ਕੇ ਭੱਜ ਗਿਆ ਜੀ, ਉਹਦੇ ਝੋਲੇ 'ਚੋਂ ਆ ਬਰਾਮਦ ਹੋਇਆ ਜੀ, ਇੱਕ ਫੜ ਲਿਆ ਜੀ, ਇੱਕ ਫਰਾਰ ਹੋ ਗਿਆ ਜੀ। ਉਹੀ ਕਹਾਣੀਆਂ ਲਗਭਗ ਹਰ ਵਾਰ ਇਹੀ ਹੁੰਦੀਆਂ ਸੀ ਫੀਮ ਭੁੱਖੀਆਂ ਦੇ ਮਾਮਲੇ 'ਚ। ਸਹੀ ਹੈ, ਬਿਲਕੁਲ। ਤੇ ਫਿਰ ਜਦੋਂ 80-90 ਦਾ ਦਹਾਕਾ ਆਇਆ ਤੇ ਐਨਕਾਊਂਟਰ ਦੇ ਦੌਰ ਦੀਆਂ ਕਹਾਣੀਆਂ ਲਗਭਗ ਸਾਰੀਆਂ ਇੱਕੋ ਤਰ੍ਹਾਂ ਦੀਆਂ ਸੀਗੀਆਂ ਕਿ ਜੀ ਉਹ ਗੰਨੇ 'ਚ ਜਾ ਕੇ ਲੁੱਗੇ ਜੀ, ਉਹ ਖੇਤਾਂ 'ਚ ਜਾ ਕੇ ਲੁੱਗੇ ਜੀ, ਉਹਨਾਂ ਨੇ ਫਾਇਰ ਕਰਤਾ ਜੀ, ਜਵਾਬੀ ਕਾਰਵਾਈ ਆ ਹੋ ਗਈ ਜੀ, ਹੈ ਨਾ। ਸਹੀ ਹੈ, ਬਿਲਕੁਲ ਇਸ ਤਰ੍ਹਾਂ ਹੀ ਸੀ। ਹੁਣ ਇੱਕ ਪਾਸੇ ਤਾਂ ਰਣਜੀਤ ਸਿੰਘ ਦੇ ਲਾਸ਼ ਦਾ ਦੇਹ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਪਰਿਵਾਰ ਨੇ ਸੰਸਕਾਰ ਕਰਨੋਂ ਇਨਕਾਰ ਕਰਤਾ। ਜਬਰੀ ਉਹਨਾਂ ਨੂੰ ਦੇਹ ਤਾਂ ਸੌਂਪਤੀ ਪਰਿਵਾਰ ਨੂੰ ਜੀ। ਪਰ ਪਰਿਵਾਰ ਕਹਿੰਦਾ ਅਸੀਂ ਸੰਸਕਾਰ ਨਹੀਂ ਕਰਦੇ। ਰਣਜੀਤ ਸਿੰਘ ਦੀ ਮਾਤਾ ਨੇ ਹਾਈ ਕੋਰਟ ਦਾ ਰੁਖ ਕੀਤਾ। ਠੀਕ ਹੈ ਜੀ, ਕਿ ਜੀ ਘੱਟੋ ਘੱਟ ਸਾਨੂੰ CBI ਦੀ ਜਾਂਚ ਦੀ ਉਹ ਮਨਜ਼ੂਰੀ ਦਵਾ ਦਿਓ। ਸਾਨੂੰ ਰਿਟਾਇਰਡ ਜੱਜ ਸਾਹਿਬਾਨ ਦੀ ਕਮੇਟੀ ਬਣਾ ਕੇ, ਕੋਈ ਸਿੱਟ ਬਣਾ ਕੇ ਕੋਈ ਉਹ ਤੋਂ ਜਾਂਚ ਕਰਾ ਦਿਓ ਜੀ। ਤੇ ਉਹ ਉਸ ਦੇ ਲਈ ਦਹਾਈ ਪਾਉਣ ਦੇ ਲਈ ਹਾਈ ਕੋਰਟ ਪਹੁੰਚੇ। ਦੂਸਰੇ ਪਾਸੇ ਹਾਈ ਕੋਰਟ ਨੇ ਇਸ ਘਟਨਾ ਦਾ ਸੂ ਨੋਟਿਸ ਲੈਂਦਿਆਂ DGP ਤਲਬ ਕਰ ਲਿਆ। ਸਹੀ ਹੈ। ਵੈਸੇ ਮੈਨੂੰ ਨਹੀਂ ਲੱਗਦਾ DGP ਸਾਹਿਬ ਦੇ ਚਿਹਰੇ ਤੇ ਮੋਹਰੇ ਤੇ ਕੋਈ ਸ਼ਿਕਨ ਵੀ ਹੋਵੇ, ਕਿਉਂਕਿ ਆਦਤ ਪੈ ਗਈ। ਦਰਜਨਾਂ ਵਾਰ ਹੋ ਰਿਹਾ, ਦਿੱਲੀ ਤੋਂ ਲੈ ਕੇ ਪੰਜਾਬ ਦੇ ਹਾਈ ਕੋਰਟ ਤੱਕ ਤਲਬੇ ਹੁੰਦੇ ਹੋ। ਸਹੀ ਗੱਲ ਹੈ, ਬਿਲਕੁਲ। ਤੇ ਕਦੇ ਰਾਣਾ ਬਲਾਚੌਰੀਆ ਦੇ ਮਾਮਲੇ 'ਚ ਹੋ ਜੋ, ਕਦੇ ਮਤਲਬ ਕਿਸੇ ਦੁਕਾਨਦਾਰ ਤੇ ਹਮਲਾ ਹੋ ਗਿਆ ਉਹਦੇ ਮਾਮਲੇ 'ਚ ਹੋ ਜੋ, ਕਦੇ ਅਮਨ ਕੁੰਦ ਦੀ ਸਥਿਤੀ ਤੇ ਹੋ ਜੋ, ਕਦੇ ਕਿਸਾਨੀ ਮਸਲੇ ਧਰਨਿਆਂ ਦੇ ਮਸਲੇ ਤੇ ਹੋ ਜੋ, ਕਦੇ ਰਣਜੀਤ ਸਿੰਘ ਵਾਲੇ ਮਸਲੇ। ਤੁਹਾਡੇ ਲਈ ਤਾਂ ਹੁਣ ਬੇਸ਼ਰਮੀ ਹੈ, ਤੁਹਾਨੂੰ ਕੀ ਫਰਕ ਪੈਂਦਾ? ਸਹੀ ਹੈ, ਬਿਲਕੁਲ। ਪਰ DGP ਸਾਹਿਬ ਹੁਣ ਕੱਲੇ ਸਰਕਾਰੀ ਅਧਿਕਾਰੀ ਥੋੜਾ ਨੇ, ਉਹ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਵੀ ਉਹਨਾਂ ਦੀ ਰੈਲੀਆਂ 'ਚ ਸਟੇਜਾਂ ਤੋਂ ਬੋਲਦੇ ਨੇ। ਸਹੀ ਹੈ, ਬਿਲਕੁਲ। ਤੇ ਜੇ ਰੈਲੀ ਦੇ ਹਿਸਾਬ ਨਾਲ ਵੀ ਲਾਉਣਾ ਤਾਂ ਵੀ, ਤੇ ਜੇ ਸਰਕਾਰੀ ਨੁਮਾਇੰਦਗੀ ਦੇ ਹਿਸਾਬ ਨਾਲ ਲਾਉਣਾ ਤਾਂ ਵੀ। DGP ਤਲਬ ਹੋਣ ਦਾ ਮਤਲਬ ਗ੍ਰਹਿ ਮੰਤਰਾਲਾ ਤਲਬ ਹੋਣਾ ਹੁੰਦਾ, ਤੇ ਗ੍ਰਹਿ ਮੰਤਰਾਲੇ ਦਾ ਮੁਖੀ ਭਗਵੰਤ ਮਾਨ ਹੈ। ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ। ਮੁੱਖ ਮੰਤਰੀ ਬਾਰ-ਬਾਰ ਕਟਹਿਰੇ 'ਚ ਖੜਦਾ, ਸ਼ਰਮ ਨਹੀਂ ਆਉਂਦੀ? ਸਹੀ ਹੈ। ਤੇ ਮਾਨਯੋਗ ਜੱਜ ਸਾਹਿਬ ਨੇ ਪੁੱਛਿਆ
ਕਿ ਮੈਨੂੰ ਮਾੜਾ ਦੱਸ ਤਾਂ ਦਿਓ ਕਿ ਉਹ ਕਿਹੜੀ ਧੁੰਦ ਆ ਜਿਹੜੀ ਤੁਹਾਡੀ ਉਹ ਗੱਡੀ ਪਲਟਾਉਂਦੀ ਆ ਹਰ ਵਾਰ, ਤੇ ਉਹੇ ਜਿਹਾ ਹੀ ਤਰੀਕਾ ਕਰ ਕਿਉਂ ਹੁੰਦਾ? ਇੱਕ ਵਕੀਲ ਨੇ ਇਹ ਸਾਰੀ ਜ਼ਿਲ੍ਹਾ ਦੇ ਦਰਮਿਆਨ ਤੱਥ ਰੱਖਤੇ ਸਾਹਮਣੇ। ਡੀਜੀਪੀ ਨੂੰ ਕਿਹਾ ਗਿਆ ਕਿ ਹੁਣ ਤੱਕ ਜਿੰਨੇ ਐਨਕਾਊਂਟਰ ਨੇ ਲਿਆ ਉਹਨਾਂ ਦਾ ਸਾਰਾ ਹਿਸਾਬ। ਜੀ ਸਹੀ ਹੈ। ਉਹਨੇ ਤੱਥ ਰੱਖੇ 2025 ਤੋਂ 2026 ਜੀ 2025 ਤੋਂ 2026 ਹੁਣ ਤੱਕ 34 ਐਨਕਾਊਂਟਰ। ਠੀਕ ਹੈ। ਅੱਛਾ, ਮਤਲਬ ਜੇ ਆਪਾਂ ਹਿਸਾਬ ਲਾਈਏ ਸਾਲ ਦੇ ਹਿਸਾਬ ਨਾਲ ਵੀ ਤਾਂ ਵੀ 2 ਐਨਕਾਊਂਟਰ ਹਰ ਮਹੀਨੇ ਦੀ ਐਵਰੇਜ ਨਿਕਲ ਜਾਂਦੀ ਹੈ। ਸਹੀ ਹੈ। 2 ਤੋਂ ਵੀ ਉੱਪਰ ਜਾ ਰਹੀ, ਜੇ 3 ਜੇ 36 ਹੋ ਗਈ ਤਾਂ 3 ਹੋ ਜਾਂਦੀ ਹੈ। ਸਹੀ ਹੈ, ਬਿਲਕੁਲ। ਤੇ ਤੁਸੀਂ ਹਿਸਾਬ ਲਾ ਲਓ ਫਿਰ ਕਿ ਹਰ ਮਹੀਨੇ 'ਚ 3 ਐਨਕਾਊਂਟਰ, ਕਿਸੇ 'ਚ ਜ਼ਖਮੀ ਆ ਬੰਦਾ, ਕਿਸੇ 'ਚ ਮਰ ਗਿਆ, ਜੀ ਕਿਸੇ 'ਚ ਗਿੱਟੇ ਗੋਡੇ 'ਚ ਗੋਲੀ ਆ, ਕਿਸੇ 'ਚ ਪਿੱਠ ਛਾਤੀ 'ਚ। ਤੇ ਹੁਣ ਫਿਰ ਜੱਜ ਸਾਹਿਬ ਨੇ ਪੁੱਛ ਲਿਆ ਕਿ ਲਿਆਓ ਵੀ ਹਿਸਾਬ ਕਿ ਇਹ ਕਿਵੇਂ ਹੁੰਦਾ ਕਿ ਹੱਥਕੜੀ ਲੱਗਿਆ ਬੰਦੇ ਕੋਲ, ਹੱਥ 'ਚ ਰਿਵਾਲਵਰ ਵੀ ਆ ਜਾਂਦਾ ਤੇ ਤੁਹਾਡੇ ਪੁਲਿਸ ਵਾਲੇ ਜਿਹੜੇ ਹਥਿਆਰਬੰਦ ਨੇ ਉਹ ਕੁਝ ਨਹੀਂ ਕਰ ਪਾਉਂਦੇ, ਬੰਦਾ ਭੱਜ ਵੀ ਜਾਂਦਾ, ਫਿਰ ਇੰਨੇ ਕਿਲੋਮੀਟਰ ਜਾ ਕੇ ਪਹਿਲਾਂ ਹੀ ਉਹਨਾਂ ਨੂੰ ਸੁਪਨਾ ਆਉਂਦਾ ਤੁਹਾਡੀ ਗੱਡੀ ਇੱਥੇ ਆਊਗੀ, ਇੱਥੇ ਉਹ ਭੱਜੂਗਾ, ਇੱਥੋਂ ਅਸੀਂ ਘੇਰਾਂਗੇ। ਕਹਿੰਦੇ ਕਮਾਲ ਹੈ। ਜੀ ਸਹੀ ਹੈ। ਉਹ ਘਿਰਿਆ ਹੋਇਆ ਸਿਸਟਮ ਸਾਡਾ ਨਜ਼ਰ ਆਉਂਦਾ। ਤੇ ਇਸ ਮਾਮਲੇ ਦੇ ਵਿੱਚ ਪਰਿਵਾਰ ਨੇ ਵੀ ਕਹਿ ਦਿੱਤਾ ਕਿ ਅਸੀਂ ਤਾਂ ਹੁਣ ਜਾਂ ਅਦਾਲਤ ਤੇ ਟੇਕ ਹੈ ਤੇ ਜਾਂ ਐਕਸ਼ਨ ਕਮੇਟੀ ਜੋ ਫੈਸਲਾ ਲਊਗੀ ਉਵੇਂ ਹੋ ਸਕਦਾ ਕਿ ਜੇ ਅਦਾਲਤ ਤੋਂ ਕੋਈ ਹੁਕਮ ਮਿਲ ਜਾਂਦਾ ਜਾਂਚ ਦਾ, ਇਨਕੁਆਇਰੀ ਦਾ, ਫਿਰ ਉਸ ਤੋਂ ਬਾਅਦ ਸ਼ਾਇਦ ਪੋਸਟਮਾਰਟਮ ਹੋ ਜਾਵੇ। ਪਰ ਜਿਹੜਾ ਡੀਜੀਪੀ ਵਾਲੇ ਮਾਮਲੇ ਨੂੰ ਨੋਟਿਸ ਲੈ ਕੇ ਤਲਬ ਕੀਤਾ ਤੇ ਸਾਰੇ ਇਨਕਾਊਂਟਰਾਂ ਦਾ ਹਿਸਾਬ ਮੰਗਿਆ, ਮੈਨੂੰ ਲੱਗਦਾ ਹੁਣ ਕੱਚਾ ਚਿੱਟਾ ਖੁੱਲੂਗਾ ਇਹਨਾਂ ਦਾ। ਜੀ ਸਹੀ ਹੈ। ਤੇ ਅੱਜ ਕੈਬਨਿਟ ਵੀ ਹੈ, ਸੈਸ਼ਨ ਵੀ ਹੈ ਜੀ, ਤੇ ਦੂਜੇ ਪਾਸੇ ਬਠਿੰਡਾ ਦੇ ਵਿੱਚ ਕਿਸਾਨੀ ਧਰਨਾ ਵੀ ਹੈ ਸ਼ਰਮਾ ਜੀ। ਪ੍ਰਵੀਨ ਜੀ, ਬਿਲਕੁਲ ਕੱਲ ਹੋਣੀ ਸੀ ਕੈਬਨਿਟ ਬੈਠਕ, ਕੱਲ ਪਤਾ ਨਹੀਂ ਕਿਉਂ ਰਹੇਗੀ। ਹੋ ਸਕਦਾ ਕਿਸੇ ਫੈਸਲੇ ਨੂੰ ਲੈ ਕੇ ਪੇਚ ਫਸਿਆ ਹੋਵੇ ਹਾਈ ਕਮਾਂਡ ਤੇ ਪੰਜਾਬ 'ਚ, ਹੋ ਸਕਦਾ ਬੀਬੀਆਂ ਵਾਲਾ ਮਸਲਾ ਹੋਵੇ ਜਾਂ ਕੁਝ ਹੋਰ ਵੀ ਹੋਵੇ, ਪਤਾ ਨਹੀਂ ਲੱਗਦਾ ਸਿਆਸਤ 'ਚ ਕਿਹੜਾ ਨੁਕਤਾ ਕਿੱਥੇ ਪੇਚ ਫਸ ਜਾਵੇ। ਤੇ ਇਸ ਲਈ ਅੱਜ ਕੈਬਨਿਟ ਦੀ ਬੈਠਕ ਤਾਂ ਫਾਰਮੈਲਿਟੀ ਹੋ ਗਈ ਕਿਉਂਕਿ ਅੱਜ ਤੋਂ ਸੈਸ਼ਨ ਸ਼ੁਰੂ ਆ ਫਿਰ ਤਾਂ, ਹੈ ਨਾ। ਤੇ ਫਿਰ ਉਸ ਤੋਂ ਬਾਅਦ ਅਸਲੀ ਸਭ ਦੀ ਨਜ਼ਰ 8 ਤਰੀਕ ਤੇ ਹੋਣੀ ਆ। ਪਰ ਦੂਸਰੇ ਪਾਸੇ ਅਗਰਾਹਾਂ ਜਥੇਬੰਦੀ ਨੇ ਤੈਅ ਕੀਤਾ ਵੀ ਕਿ ਜਿਹੜੇ ਮਸਲਿਆਂ ਤੇ ਸਾਨੂੰ ਰੋਕਿਆ ਸੀ ਹੁਣ ਅਸੀਂ ਬਠਿੰਡੇ ਦੁਬਾਰਾ ਧਰਨਾ ਲਾਵਾਂਗੇ। ਠੀਕ ਹੈ। ਵੈਸੇ ਤਾਂ ਉਹਨਾਂ ਦੇ ਕੁਝ ਆਗੂਆਂ ਨੂੰ ਚੱਕਿਆ ਹੋਇਆ ਸੀ, ਜਿਹਨੂੰ ਰਿਹਾ ਨਹੀਂ ਕਰ ਰਹੇ ਸੀ, ਉਹਦੇ ਮਾਮਲੇ ਤੇ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਸੀ, ਜਿਹਦੇ ਤੋਂ ਬਾਅਦ ਉਹਨਾਂ ਤੇ ਜ਼ਮਾਨਤ ਹੋ ਗਈ ਤੇ ਪਰ ਹੋਰ ਚੱਕ ਲਏ, ਫਿਰ ਜਿਹਦੇ ਕਾਰਨ ਇਹਨਾਂ ਨੇ ਫਿਰ ਇਕੱਠ ਕਰਨ ਦੀ ਕਵਾਇਦ ਕੀਤੀ ਤੇ ਫਿਰ ਜੂੰ ਦੇ ਪਿੰਡ 'ਚ ਘੇਰ ਕੇ ਜਿਵੇਂ ਜੋਤੀ ਯਾਦਵ ਨੇ ਜੋ ਕੁਛ ਕੀਤਾ ਹੈ ਨਾ, ਉਸ ਤੋਂ ਬਾਅਦ ਪੁਲਿਸ ਤੇ ਸਰਕਾਰ ਜਿਵੇਂ ਮਤਲਬ ਨਿਸ਼ਾਨੇ ਤੇ ਆਈ ਤੇ ਉਹਦੇ ਵਿੱਚੋਂ ਅਗਰਾਹਾਂ ਜਥੇਬੰਦੀ ਨੇ ਕਾਲ ਦਿੱਤੀ ਕਿ ਲਾਇਆ ਸੀ ਫਿਰ ਧਰਨਾ ਲਾਉਣਾ, ਕਰੋ ਕੀ ਕਰਨਾ ਜੀ। ਸਹੀ। ਤੇ ਉਹਦੇ ਨੂੰ ਦਰਜਨਾਂ ਜਥੇਬੰਦੀਆਂ ਦਾ ਸਮਰਥਨ ਮਿਲਿਆ ਤੇ ਐਲਾਨ ਕਰਤਾ ਕਿ ਬਠਿੰਡਾ 'ਚ ਧਰਨਾ ਲੱਗੂਗਾ ਜੀ ਦੁਬਾਰਾ। ਇਸ ਤੋਂ ਬਾਅਦ ਫਿਰ ਪੁਲਿਸ ਨੇ ਤਾਲਮੇਲ ਸ਼ੁਰੂ ਕੀਤਾ ਅਗਰਾਹਾਂ ਜਥੇਬੰਦੀ ਨਾਲ। ਕੱਲ ਬੜੀ ਲੰਬੀ ਚੌੜੀ ਬੈਠਕ ਹੋਈ, ਉਹ 'ਚ IG ਰੈਂਕ ਦੇ, DIG ਰੈਂਕ ਦੇ ਅਧਿਕਾਰੀ ਹੈ, ਉਹ 'ਚ SSP ਖੁਦ ਜੋਤੀ ਯਾਦਵ ਵੀ, ਹੋਰ ਵੀ, ਤੇ ਉਹ 'ਚ ਤੈਅ ਹੋ ਗਿਆ ਜੀ ਕਿ ਇਹ ਥਾਂ ਦੇ ਉੱਤੇ ਧਰਨਾ ਲਾ ਲਓ। ਠੀਕ ਹੈ। ਤੋ ਖਦਸ਼ਾ ਸੀਗਾ ਕਿ ਸ਼ਾਇਦ ਘਰਾਂ 'ਚੋਂ ਚੱਕਣਗੇ ਦੁਬਾਰਾ, ਕੁਛ ਕਰਨਗੇ, ਹੈ ਨਾ। ਪਰ ਮੈਨੂੰ ਲੱਗਦਾ ਇਹ ਵੀ ਹੋਊਗਾ ਕਿ ਥਾਂ ਧਰਨੇ ਲੱਗਦੇ, ਥਾਂ ਪ੍ਰਦਰਸ਼ਨ ਹੁੰਦਾ, ਇਸ ਲਈ ਥਾਂ ਤੇ ਜਾਣ ਦਿਓ, ਸ਼ਾਇਦ ਦੇਰ ਨਾਲ ਸਮਝ ਆ ਗਈ ਹੋਵੇ, ਹੈ ਨਾ। ਸੋ ਅੱਜ ਉਮੀਦ ਹੈ ਕਿ ਅੱਜ ਵੱਡਾ ਇਕੱਠ ਹੋਊਗਾ ਤੇ ਵੱਡੀ ਗੱਲ ਹੋਊਗੀ। ਪਰ ਸਵਾਲ ਇਹ ਹੈ ਕਿ ਅੱਜ ਸੈਸ਼ਨ ਸ਼ੁਰੂ ਹੋ ਰਿਹਾ ਕਿ ਉਹਦੇ ਵਿੱਚ ਸਰਕਾਰ ਕਿਸਾਨਾਂ ਦੇ ਉੱਤੇ 2.5 ਤਸ਼ੱਦਦ ਦਾ ਮਸਲਾ, ਰਣਜੀਤ ਸਿੰਘ ਵਾਲਾ ਮਸਲਾ, ਮਾਰੇ ਗਏ ASI ਔਰ ਹੋਮਗਾਰਡ ਵਾਲੇ ਦਾ ਮਸਲਾ, ਕਿ ਇਹਨਾਂ ਮਸਲਿਆਂ ਦੇ ਉੱਤੇ ਆਪਣੀਆਂ ਨਾਕਾਮੀਆਂ ਨਾਲ ਸਹਿਮਤੀ ਪ੍ਰਗਟਾਉਣਗੇ ਕਿ ਹਾਂ ਸਾਡੀਆਂ ਕਮਜ਼ੋਰੀਆਂ, ਸਾਡੀਆਂ ਨਲਾਇਕੀਆਂ, ਜਾਂ ਵਿਰੋਧੀ ਧਿਰ ਇਹਨਾਂ ਮੁੱਦਿਆਂ ਦੇ ਉੱਤੇ ਘੇਰ ਪਾਊਗੀ ਕਿ ਜੀ ਆ ਫਿਰ ਸਵਾਲ ਇਹ ਪੁੱਛ ਲਵੇ ਕਿ ਬਈ ਬਾਡੀਆਂ ਜਿਹੜੀਆਂ ਦੂਆਂ ਦੀ ਪਾਰਟੀਆਂ ਤੇ ਉਹ ਰਾਜਸਥਾਨ ਤੋਂ ਲੱਗਣ ਤੋਂ ਸਵਾਲ ਹੁੰਦੇ ਸੀ, ਹੁਣ ਤੁਹਾਡੇ ਟਾਈਮ 'ਚ ਰੰਗ ਰੋਗਨ ਦੇ ਸਵਾਲ ਉੱਠ ਰਹੇ ਨੇ, ਇਹਦਾ ਕੀ ਕਰਨਾ ਜੀ। ਸੋ ਇਸ ਲਈ ਕਈ ਤਰ੍ਹਾਂ ਦੇ ਸਵਾਲ ਖੜੇ ਨੇ, ਉਹਨਾਂ ਸਵਾਲਾਂ ਦੇ ਜਵਾਬ ਮੈਨੂੰ ਲੱਗਦਾ ਕਿ ਸਰਕਾਰ ਦੇਣ ਵਾਲੀ ਸਥਿਤੀ 'ਚ ਹੈਗੀ ਆ, ਪਰ ਵਿਰੋਧੀਆਂ 'ਚ ਸਵਾਲ ਪੁੱਛਣ ਦੀ ਜਾਨ ਵੀ ਲਾਉਣੀ ਚਾਹੀਦੀ, ਉਹ ਵੀ ਨਹੀਂ ਹੈਗੀ ਨਾ। ਨਹੀਂ ਹੈਗੀ, ਸਹੀ ਗੱਲ, ਬਿਲਕੁਲ। ਤੇ ਜਾਂਦੇ ਗੱਲ ਕਰੀਏ ਸਿਆਸਤ ਦੇ ਇੱਕ ਹੋਰ ਬੜੇ ਦਿਲਚਸਪ ਵਰਤਾਰੇ ਦੀ। ਨਿਤਿਸ਼ ਜੀ ਨੂੰ ਪਾਲਟੂ ਰਾਮ ਵੀ ਕਿਹਾ ਜਾਂਦਾ, ਉਹਦੀ ਸਿਆਸਤ ਨੂੰ ਭਾਜਪਾ ਨੇ ਪਲਟ ਦਿੱਤਾ ਜੀ, ਕਹਿੰਦੇ ਰਾਜ ਸਭਾ ਦੇ ਵਿੱਚ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਨੇ। ਦੇਖੋ ਚਲੇ ਗਏ ਜੀ, ਹੁਣ ਤਾਂ ਕਾਗਜ਼ ਭਰਤੇ, ਸਹੀ ਗੱਲ, ਕੰਮ ਨਿਬੜ ਗਿਆ। ਉਹ ਕਹਿੰਦੇ ਜੀ ਮੈਂ ਮੁੱਖ ਮੰਤਰੀ ਵੀ ਰਹਿ ਲਿਆ ਤੇ ਜੀ ਮੈਂ ਮਤਲਬ ਵਿਧਾਨ ਸਭਾ ਦੇ ਪਹਿਲਾਂ 2 ਸਦਨ ਹੁੰਦੇ ਨੇ, ਜਿਵੇਂ ਸਾਡੇ ਤਾਂ ਹੁਣ ਨਹੀਂ ਹੈਗਾ, ਹੈ ਨਾ, ਤੇ ਉਹ 2 ਸਦਨਾਂ ਦਾ ਮੈਂਬਰ ਵੀ ਰਹਿ ਲਿਆ, ਮੈਂ ਲੋਕ ਸਭਾ 'ਚ ਵੀ ਰਹਿ ਲਿਆ, ਬਸ ਮੈਂ ਰਾਜ ਸਭਾ ਨਹੀਂ ਗਿਆ ਸੀ, ਇਸ ਲਈ ਮੈਂ ਰਾਜ ਸਭਾ ਆਇਆ। ਠੀਕ ਹੈ। ਅੱਛਾ ਜਨਾਬ, 2005 ਤੋਂ 2026 ਤੱਕ ਜਿਹਦੇ ਕੋਲ ਮੁੱਖ ਮੰਤਰੀ ਦੀ ਕੁਰਸੀ ਰਹੀ ਹੋਵੇ, ਸਹੀ ਹੈ, ਐ ਨਹੀਂ ਛੱਡਦਾ ਬੰਦਾ ਜੀ। ਪ੍ਰਕਾਸ਼ ਸਿੰਘ ਬਾਦਲ ਕੋਲ ਜਦੋਂ ਸਾਰੀ ਤੱਕ ਸੀ, ਤਦ ਆਪਣੇ ਮੁੰਡੇ ਨੂੰ ਨਹੀਂ ਛੱਡੀ ਕੁਰਸੀ।
ਤੇ ਤਾਂ ਫਿਰ ਨਤੀਸ਼ ਬਾਬੂ ਹੈ ਜਿਹਨੂੰ ਧਿਰਾਂ ਬਦਲਣ ਚ, ਪਾਰਟੀ ਬਦਲਣ ਚ, ਧੜਾ ਬਦਲਣ ਚ, ਸਹੀ ਹੈ। ਕਿਸੇ ਨਾਲ ਗੱਠਜੋੜ ਕਰਨ ਚ ਕਦੇ ਸ਼ਰਮ ਨਹੀਂ ਆਈ ਤੇ ਦੇਰ ਨਹੀਂ ਲਾਈ। ਮਤਲਬ ਕਦੇ ਯੂਪੀਏ ਤੇ ਕਦੇ ਐਨਡੀਏ, ਹੈ ਨਾ, ਇੱਧਰ ਨਹੀਂ ਤਾਂ ਫਿਰ ਉੱਧਰ, ਉੱਧਰ ਨਹੀਂ ਤਾਂ ਫਿਰ ਉੱਧਰ, ਪਰ ਮੁੱਖ ਮੰਤਰੀ ਰਹੇ। ਸਹੀ ਹੈ। ਅਸਲ ਦੇ ਵਿੱਚ ਦੋ ਪਹਿਲੂ ਉੱਭਰ ਕੇ ਆ ਰਹੇ ਨੇ। ਇੱਕ ਪਹਿਲੂ ਤਾਂ ਇਹ ਹੈ ਜੀ ਕਿ ਨਤੀਸ਼ ਹੋਰਾਂ ਦੀ ਸਿਹਤ ਨਹੀਂ ਸਾਥ ਦੇ ਰਹੀ ਤੇ ਇਸ ਲਈ ਜੀ ਮਤਲਬ ਕਿ ਜ਼ਰੂਰੀ ਸੀਗਾ ਜੀ, ਇਹ ਬਣ ਗਈ ਸੀ ਹਾਲਾਤ ਕੇ ਕੰਟਰੋਲ ਸਹੀ ਹੱਥਾਂ 'ਚ ਜਾਵੇ। ਜਦੋਂ ਕਿ ਹਕੀਕਤ ਇਹ ਉੱਭਰ ਕੇ ਆ ਰਹੀ ਹੈ ਕਿ ਜਿਹੜਾ ਮਿਸ਼ਨ ਲੋਟਸ ਆ ਉਹ ਚੱਲਣ ਲੱਗਿਆ ਸੀ। ਉਹਦੀ ਜਾਣਕਾਰੀ ਸ਼ਾਇਦ ਨਤੀਸ਼ ਨੂੰ ਵੀ ਸੀ ਕਿ ਮੇਰੇ ਹੀ ਬੰਦੇ ਟੁੱਟ ਕੇ ਬੀਜੇਪੀ ਜਾਣ ਨੂੰ ਉਤਾਵਲੇ ਨੇ। ਅੱਛਾ। ਤੇ ਜੇ ਉਹ ਉੱਧਰ ਚਲੇ ਜਾਂਦੇ ਨੇ ਫਿਰ ਮੇਰੇ ਹੱਥ ਕੀ ਰਹੂਗਾ। ਉਹਦੇ ਨਾਲੋਂ ਇਹ ਹੈ ਕਿ ਮੈਂ ਆਪ ਇਹਨਾਂ ਦੇ ਹੱਥ ਡੋਲ ਦੇ ਦੇਵਾਂ, ਮੈਂ ਭਰੇ ਕੁਝ। ਅੱਛਾ। ਇਹ ਵੀ ਮੰਨਿਆ ਜਾ ਰਿਹਾ ਕਿ ਐਮਐਲਏ ਜਿਹੜੇ ਆਉਣੇ ਚਾਹੁੰਦੇ ਸੀ ਬੀਜੇਪੀ ਉਹਨਾਂ ਨੂੰ ਲੈਣ ਦੀ ਅਜੇ ਇੱਛਕ ਨਹੀਂ ਸੀ। ਉਹਨਾਂ ਨੂੰ ਲੱਗਦਾ ਸੀ ਕਿ ਇਹ ਸਾਡੇ ਖਿਲਾਫ ਫਿਰ ਉਹੀ ਗੱਲ ਜਾਊਗੀ ਕਿ ਜੀ ਦੇਖ ਲਓ ਜੀ, ਇਹ ਤਾਂ ਜਿਨ੍ਹਾਂ ਨਾਲ ਰਲਦੇ ਨੇ ਉਹਨਾਂ ਨੂੰ ਖਾਂਦੇ ਨੇ। ਹੁਣ ਵੀ ਖਾਦਾ ਤਾਂ ਉਹਨਾਂ ਨੂੰ ਹੀ ਹੈ, ਪਰ ਹੁਣ ਖਾਣ ਦਾ ਤਰੀਕਾ ਬਦਲਿਆ। ਜੀ ਸਹੀ ਹੈ। ਸੋ ਇਸ ਲਈ ਫਿਰ ਮਤਲਬ ਕਿ ਉਹਦੇ ਵਿੱਚੋਂ ਇਹ ਹੱਲ ਕੱਢਿਆ ਗਿਆ ਕਿ ਮੁੰਡੇ ਨੂੰ ਉਪ ਮੁੱਖ ਮੰਤਰੀ ਬਣਾ ਦੇਣਗੇ ਨਤੀਸ਼ ਦੇ ਨੂੰ, ਹੈ ਨਾ। ਇਹ ਹੋ ਸਕਦਾ ਹੁਣ ਮੁੱਖ ਮੰਤਰੀ ਪਹਿਲੀ ਵਾਰ ਉੱਥੇ ਬੀਜੇਪੀ ਦਾ ਬਣ ਜਾਵੇ। ਇਹ ਵੀ ਸੰਭਾਵਨਾ ਬਣ ਗਈ ਆ ਜੀ। ਪਰ ਸਵਾਲ ਕੱਲਾ ਬਿਹਾਰ ਦੀ ਰਾਜਨੀਤੀ ਦਾ ਨਹੀਂ ਆ। ਸਹੀ ਗੱਲ ਹੈ, ਬਿਲਕੁਲ। ਸਵਾਲ ਇਹ ਬੀਜੇਪੀ ਦੀ ਨੀਤੀ ਦਾ ਹੈ। ਜੇ ਅਨੈਲੋ ਨਾਲ ਗੱਠਜੋੜ ਕੀਤਾ ਤਾਂ ਅਨੈਲੋ ਖਾ ਲਈ, ਬਿਲਕੁਲ। ਜੇ ਅਨੈਲੋ ਚੋਂ ਉਹਨਾਂ ਦੇ ਪੋਤੇ ਜੰਮ ਕੇ ਪਾਰਟੀ ਬਣੀ ਤਾਂ ਉਹ ਵੀ ਖਤਮ ਕਰਤੀ। ਜੇ ਪੰਜਾਬ ਦੇ ਵਿੱਚ ਅਕਾਲੀ ਦਲ ਨਾਲ ਗੱਠਜੋੜ ਕਰਕੇ ਰਾਜਪਾ ਕੀਤਾ, ਜੇ ਅਕਾਲੀ ਦਲ ਖਿਖੜੀ ਘੇਰ ਲਿਆ ਤੇ ਬੀਜੇਪੀ ਅਗਲੀ ਵਾਰ ਆਪਣੇ ਦਮ ਤੇ ਸਰਕਾਰ ਬਣਾਉਣ ਦੇ ਸੁਪਨੇ ਲੈ ਰਹੀ ਹੈ ਤੇ ਅਕਾਲੀ ਦਲ ਫਿਰ ਮਗਰ ਜਾਣ ਨੂੰ ਤਿਆਰ ਹੈ। ਜੀ ਜੀ। ਤੇ ਇਸੇ ਤਰੀਕੇ ਨਾਲ ਸ਼ਿਵ ਸੈਨਾ ਤਾਂ ਇਹਨਾਂ ਦੀ ਆਪਣੀ ਵਿਚਾਰਧਾਰਕ ਸੀ। ਇੱਕੋ ਪਾਏ ਤੇ ਤੁਰਨ ਵਾਲੇ ਲੋਕ ਸੀ। ਸਹੀ ਗੱਲ। ਉਹਨੂੰ ਨਹੀਂ ਬਖਸ਼ਿਆ ਇਹਨਾਂ ਨੇ ਤਾਂ ਹੋਰ ਕਿਸੇ ਨੂੰ ਕੀ ਬਖਸ਼ਣਗੇ, ਵੱਖਰੀ ਵਿਚਾਰਧਾਰਾ ਵਾਲੇ ਨੂੰ ਕੀ ਬਖਸ਼ਣਗੇ। ਸੋ ਇਹ ਆਪਣਾ ਇਤਿਹਾਸ ਬੀਜੇਪੀ ਨੇ ਤਾਂ ਦੁਹਰਾਇਆ ਕਿ ਅਸੀਂ ਜਿਹਦੇ ਮੋਢਿਆਂ ਤੇ ਚੜ ਕੇ ਜਾਂਦੇ ਆ ਫਿਰ ਉਹਨੂੰ ਕਬਰ ਚਲਾ ਦਿੰਦੇ ਆ ਤੇ ਆਪ ਫਿਰ ਰਾਜ ਭਾਗ ਮਾਣਦੇ ਆ। ਸਹੀ ਗੱਲ ਹੈ, ਬਿਲਕੁਲ। ਪਲਟੂ ਰਾਮ ਦੀ ਸਿਆਸਤ ਨੂੰ ਪਲਟ ਕੇ ਮੈਨੂੰ ਲੱਗਦਾ ਪੰਜਾਬ ਦੇ ਲੀਡਰਾਂ ਨੂੰ ਵੀ ਸੁਨੇਹਾ ਦੇ ਦਿੱਤਾ ਕਿ ਚਾਹੇ ਪੁਨਰ ਸਰਜੀਤ ਵਾਲੇ ਆ ਜਿਓ, ਚਾਹੇ ਸੁਖਬੀਰ ਬਾਦਲ ਵਾਲੇ ਆ ਜਿਓ, ਇਹ ਨਾ ਪਤਾ ਲੱਗੇ ਕਿਤੇ ਕੱਲ ਨੂੰ ਤੁਹਾਡੇ ਵੀ ਰਾਜ ਸਭਾ ਦੇ ਕਾਗਜ਼ ਭਰੇ ਹੋਣ ਤੇ ਸੁਪਨੇ ਤੁਸੀਂ ਮੁੱਖ ਮੰਤਰੀ ਦੇ ਲੈਂਦੇ ਹੋ। ਸਹੀ ਗੱਲ ਹੈ, ਬਿਲਕੁਲ ਜੀ, ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।